ਇੱਕ ਦਿਨ ਵਿੱਚ 35 ਤੋਂ 40 ਹਜ਼ਾਰ ਸਿੱਖ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਜੀ। ਔਰ ਜਦੋਂ ਤੱਕ ਰਾਤ ਹੁੰਦੀ ਹੈ, ਕਿਉਂਕਿ ਉਦੋਂ ਦੀਆਂ ਵੀ ਜੰਗਾਂ ਦਾ ਇਹ ਅਸੂਲ ਸੀ ਕਿ ਸੂਰਜ ਛੁਪਣ ਦੇ ਨਾਲ ਜਿਹੜਾ ਉਹ ਜੰਗ ਬੰਦ ਕਰ ਦਿੱਤੀ ਜਾਂਦੀ ਸੀ। ਜਿੰਨੇ ਕੁ ਸਰਵਾਈਵ ਕੀਤੇ ਉਹ ਵੀ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਸ ਦੇ ਸਰੀਰ ਤੇ ਜ਼ਖਮ ਨਾ ਹੋਏ। ਖਾਲਸਾ ਪੰਥ ਦੇ ਜਰਨੈਲ ਸੀ, ਲੀਡਰ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ ਵੀ 18 ਫੱਟ ਸੀ ਕਿ ਜਿਸ ਨੇ ਵੀ ਚਾਹਿਆ ਕਿ ਸਿੱਖੀ ਦੀ ਆਵਾਜ਼ ਨੂੰ ਬੰਦ ਕਰਨਾ ਹੈ, ਸੱਚ ਹੱਕ ਇਨਸਾਫ ਦੇ ਲਈ ਤੁਰਨ ਵਾਲੇ ਇਹਨਾਂ ਯੋਧਿਆਂ ਨੂੰ ਜਿਹੜਾ ਉਹ ਸਜ਼ਾ ਦੇਣੀ ਹੈ, ਉਸ ਨੇ ਗੁਰੂ ਗ੍ਰੰਥ ਗੁਰੂ ਪੰਥ ਦੋਨਾਂ ਨੂੰ ਹੀ ਆਪਣੀਆਂ ਗਨ ਸ਼ਾਟਸ ਥੱਲੇ ਲਿਆ। ਇੱਥੇ ਭਾਰਤ ਜਾਂ ਮੋਦੀ ਤੋਂ ਲੈ ਕੇ ਉਹਨਾਂ ਦੇ ਸੁਪਰੀਮ ਕੋਰਟ ਤੱਕ ਸਭ ਨੇ ਆਧਾਰ ਕਾਰਡ ਔਰ ਦੂਸਰੇ ਨੂੰ ਜ਼ਰੂਰੀ ਬਣਾਇਆ ਕਿ ਵੀ ਕਿਉਂ ਸ਼ਨਾਖਤ ਨਹੀਂ ਹੋ ਪਾ ਰਹੀ, ਕਿਉਂਕਿ ਉਹਨਾਂ ਨੇ ਇਸ ਕਿਸਮ ਦਾ ਹੀ ਸੁਸਾਈਡ ਮਿਸ਼ਨ ਵਾਲੇ ਲੋਕ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਨਾ ਬੁਲਾ ਸਕਦੇ ਹੋ ਨਾ ਉਹਨਾਂ ਦੀ ਕੋਈ ਸ਼ਨਾਖਤ। ਅੱਜ ਜਦੋਂ ਕੈਪਟਨ ਅਮਰਿੰਦਰ ਜਿਹੜਾ ਹੈ ਉਹ ਐਡਰੈਸ ਕਰ ਰਿਹਾ, ਉਹ ਇਹ ਕਹਿ ਰਿਹਾ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਔਰ ਇਹ ਬਿਲਕੁਲ ਜੋ ਉਹਨੂੰ ਕੁੱਟ-ਕੁੱਟ ਕੇ ਮਾਰਿਆ ਜਾਂ ਦੂਜਾ ਸ਼੍ਰੋਮਣੀ, ਇਹ ਬਿਲਕੁਲ ਗਲਤ ਕੰਮ ਕੀਤਾ। ਇਹਦੀ ਪੜਤਾਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਦੇ ਖਿਲਾਫ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 21 ਦਸੰਬਰ 2021 8 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਰਾਜਪਾਲ ਸਿੰਘ ਪੱਡਾ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਅਸੀਂ ਬੇਅਦਬੀ ਦੀਆਂ ਘਟਨਾਵਾਂ ਤੇ ਹਕੂਮਤ ਦਾ ਰਵੱਈਆ, ਮੀਡੀਆ ਦਾ ਸਿੱਖ ਵਿਰੋਧੀ ਸਟੈਂਡ ਅਤੇ ਗੁਲਾਮ ਮਾਨਸਿਕਤਾ ਤਹਿਤ ਆਪਣਿਆਂ ਵੱਲੋਂ ਸਿਰ ਸੁਆਹ ਪਾਉਣ ਦਾ ਵਰਤਾਰਾ ਦੇਖ ਰਹੇ ਹਾਂ। ਸੋ ਇਸ ਸਭ ਦੀ ਜੜ ਗੁਲਾਮੀ ਹੈ ਔਰ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ। ਸੋ ਰੈਫਰੈਂਡਮ ਦੀ ਸਪੋਰਟ ਕਰੋ, ਇਹ ਸਾਡੇ ਜ਼ਿੰਮੇ ਹੈ। ਸੋ ਸਾਡੀ ਗੁਲਾਮ ਮਾਨਸਿਕਤਾ ਤੇ ਚੋਟ ਕਰਨ ਲਈ ਟੀਵੀ 84 ਦਾ ਧੰਨਵਾਦ। ਸਾਨੂੰ ਸਾਡੇ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਸਖਤ ਲੋੜ ਹੈ ਤਾਂ ਜੋ ਅਸੀਂ ਆਪਣਾ ਪੱਖ ਦੁਨੀਆ ਸਾਹਮਣੇ ਰੱਖ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਾਜਪਾਲ ਸਿੰਘ ਪੱਡਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬੀਜੇਪੀ ਨੇ ਪੰਜਾਬ ਵਿੱਚ ਆਪਣੀ ਘਟੀਆ ਸਿਆਸੀ ਗੇਮ ਤੇਜ਼ੀ ਨਾਲ ਖੇਡਣੀ ਸ਼ੁਰੂ ਕਰ ਦਿੱਤੀ ਹੈ ਔਰ ਕਾਂਗਰਸ ਅਤੇ ਅਕਾਲੀਆਂ ਵਿੱਚੋਂ ਧੜਾ ਵਿਕਾਊ ਮਾਲ ਲੋਕਾਂ ਦਾ ਬੀਜੇਪੀ ਦਾ ਵੱਲ ਜਾਣਾ ਸ਼ੁਰੂ ਹੋ ਚੁੱਕਾ ਹੈ। ਸੋ ਭਾਰਤ ਦਾ ਗੋਦੀ ਮੀਡੀਆ ਅਤੇ ਬਦ ਇਖਲਾਕ ਕੈਪਟਨ ਅਮਰਿੰਦਰ ਸਿੱਖਾਂ ਦੇ ਖਿਲਾਫ ਨਾ ਪੱਖੀ ਪ੍ਰੋਪੇਗੈਂਡਾ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਾਜਪਾਲ ਸਿੰਘ ਪੱਡਾ, ਜਿਹੜੇ ਸਿਏਟਲ ਨਿਵਾਸੀ ਨੇ, ਜੀ ਸਫਲ ਕਾਰੋਬਾਰੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਜਪਾਲ ਸਿੰਘ ਪੱਡਾ ਪੰਥ ਪ੍ਰਸਤ ਗੁਰਸਿੱਖ ਨੇ। ਉਹਨਾਂ ਨੇ ਇਸ ਸਾਰੇ ਦੌਰ ਦੇ ਵਿੱਚ ਜਿਹੜਾ 84 ਤੋਂ ਬਾਅਦ ਜੋ ਮਾਹੌਲ ਪੰਜਾਬ ਦੇ ਵਿੱਚ ਲਗਭਗ ਇੱਕ ਦਹਾਈ ਤੋਂ ਜ਼ਿਆਦਾ ਪੁਲਿਸ ਦੇ ਜ਼ੁਲਮੋ ਸਿਤਮ ਦਾ, ਜਿਹਦੇ 'ਚ ਹਜ਼ਾਰਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ, ਉਸ ਦੌਰ ਨੂੰ ਇਹੀ ਨਹੀਂ ਦੇਖਿਆ ਬਲਕਿ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਉਹਨਾਂ ਦੇ ਇੱਕ ਭਰਾ ਤਾਂ ਸ਼ਹੀਦ ਹੋਏ ਨੇ ਸੰਘਰਸ਼ ਦੇ ਵਿੱਚ। ਔਰ ਇਹ ਠੀਕ ਹੈ ਕਿ ਇਹਨਾਂ ਮੁਲਕਾਂ 'ਚ ਆ ਕੇ ਤੁਹਾਨੂੰ ਆਪਣੀ ਕਾਰੋਬਾਰੀ ਸਕਸੈਸ ਦੇ ਲਈ ਵੱਡੀ ਸਟਰਗਲ ਕਰਨੀ ਪੈਂਦੀ ਹੈ। ਔਰ ਇਹ ਵੀ ਇੱਕ ਸਾਡਾ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਜਿਨ੍ਹਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਜਿਹੜੇ ਆਏ ਬਹੁਤ ਸਾਰੇ, ਉਹਨਾਂ ਦਾ ਪਹਿਲਾ ਸੰਕਲਪ ਤਾਂ ਇਹੀ ਸੀ ਕਿ ਟੂ ਫਾਈਟ ਅਨਦਰ ਡੇ, ਕਿ ਇੱਕ ਦਿਨ ਫਿਰ ਅਸੀਂ ਜੂਝਾਂਗੇ। ਲੇਕਿਨ ਹਾਲਾਤ ਬਸ ਕਈ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਲੇਕਿਨ ਉਹਨਾਂ ਦੇ ਉੱਤੇ ਜ਼ਰੂਰ ਅਫਸੋਸ ਹੁੰਦਾ ਹੈ ਜਿਹੜੇ ਲੱਖਾਂ ਦੀ ਗਿਣਤੀ 'ਚ ਇਹਨਾਂ ਮੁਲਕਾਂ 'ਚ ਜਿਨ੍ਹਾਂ ਨੇ ਸਿਆਸੀ ਪਨਾਹ ਲਈ ਔਰ ਫਿਰ ਉਹਨਾਂ ਨੇ ਸੰਘਰਸ਼ ਵੱਲ ਵੀ ਪਿੱਠ ਕੀਤੀ ਔਰ ਉਹਨਾਂ ਨੇ ਕੋਈ ਅਖਲਾਕੀ ਫਰਜ਼ ਨਹੀਂ ਸਮਝਿਆ ਕਿ ਉਹ ਜਿਹੜੇ ਨੇ, ਉਹਨਾਂ ਦਾ ਵੀ ਫਰਜ਼ ਹੈ ਕਿ ਉਹ ਕੁਛ ਨਾ ਕੁਛ ਗਿਵ ਬੈਕ ਕਰਨ। ਪਰ ਰਾਜਪਾਲ ਸਿੰਘ ਪੱਡਾ ਜਿੱਥੇ ਰੈਫਰੈਂਡਮ 2020 ਕੈਂਪੇਨ ਨਾਲ ਜੁੜੇ ਹੋਏ ਨੇ, ਜਿੱਥੇ ਉਹ TV 84 ਨੂੰ ਪਿਆਰ ਕਰਦੇ ਨੇ, ਉੱਥੇ ਲੋਕਲੀ ਵੀ ਸਾਡੇ ਵੀਰ ਜਿਹੜੇ ਸਾਡੇ ਬਿਊਰੋ ਚੀਫ ਵੀ ਨੇ ਸਤਪਾਲ ਸਿੰਘ ਪੁਰੇਵਾਲ, ਉਹਨਾਂ ਦੇ ਨਾਲ ਹਰ ਪੰਥਕ ਮੁਹਾਜ਼ ਦੇ ਉੱਤੇ, ਹਰ ਪੰਥਕ ਜਿਹੜੀ ਵੀ ਕੋਈ ਕਾਲ ਹੁੰਦੀ ਹੈ ਉਸ ਦੇ ਉੱਤੇ ਉਹ ਕੰਟਰੀਬਿਊਟ ਕਰਦੇ ਨੇ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਜਿਵੇਂ ਮੈਂ ਅਕਸਰ ਇਹ ਬਾਰ-ਬਾਰ ਕਹਿੰਦਾ ਹੈ ਕਿ ਸਾਡਾ ਤਕੀਆ, ਸਾਡਾ ਸਹਾਰਾ ਉਹੀ ਗੁਰਸਿੱਖ ਵੀਰ ਭੈਣਾਂ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਕੌਮੀ ਘਰ ਖਾਲਿਸਤਾਨ ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ ਕਿ ਅਲਟੀਮੇਟ ਸਾਡੀ ਡੈਸਟਨੀ ਇਹੀ ਹੈ। ਇਸ ਤੋਂ ਬਿਨਾਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਸਵੈਮਾਨ, ਸਾਡਾ ਵਕਾਰ ਔਰ ਸਿੱਖ ਕੌਮ ਦੀ ਹੋਂਦ ਕਾਇਮ ਨਹੀਂ ਰਹਿ ਸਕਦੀ। ਔਰ ਜਿਹੜੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ, ਔਰ ਮੈਂ ਜਦੋਂ ਕੋਈ ਇੰਟਰਵਿਊਰ ਖਾਸ ਤੌਰ 'ਤੇ ਪੁੱਛਦਾ ਹੈ ਪਿਛਲੇ ਪੀਰੀਅਡ ਦੇ ਵਿੱਚ ਵੀ ਕਿ ਜੀ ਤੁਸੀਂ ਜਿਹੜਾ ਹੈ ਉਹ ਇਹ ਨਹੀਂ ਸਮਝਦੇ ਕਿ 36-37 ਸਾਲ ਦੇ ਵਿੱਚ ਜੂਨ 84 ਤੋਂ ਬਾਅਦ ਬਹੁਤ ਕੁਛ ਬਦਲ ਗਿਆ ਹੈ ਪੰਜਾਬ 'ਚ, ਨਵੀਂ ਜਨਰੇਸ਼ਨ, ਉਸ ਜਨਰੇਸ਼ਨ 'ਚੋਂ ਬਹੁਤ ਸਾਰਿਆਂ ਨੂੰ ਤਾਂ ਪੁਰਾਣੇ ਪਤਾ ਹੀ ਨਹੀਂ ਹੈ ਕਿ ਕਿਸ 'ਚੋਂ ਗੁਜ਼ਰੇ, ਉਹਨਾਂ ਦੀ ਬਹੁਤਿਆਂ ਦੀ ਦਿਲਚਸਪੀ ਆਪਣੇ ਕੈਰੀਅਰ 'ਚ ਹੈ, ਜਾਂ ਬਹੁਤ ਸਾਰੇ ਜਿਹੜੇ ਨੇ ਆਪਣੇ ਆਰਥਿਕ ਤੌਰ ਦੇ ਉੱਤੇ ਹੀ ਐਸਟੈਬਲਿਸ਼ ਹੋਣਾ ਚਾਹੁੰਦੇ ਨੇ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਹੁਣ ਕੋਈ ਹੋਰ ਆਲਟਰਨੇਟਿਵ, ਜਾਂ ਜਿਵੇਂ ਅੱਜ ਪੰਜਾਬ 'ਚ ਜਿਹੜੇ ਕੁਝ ਜਾਗਰੂਕ ਵੀਰ ਵੀ ਨੇ ਉਹ ਵੀ ਵਾਪਸ ਅਨੰਦਪੁਰ ਦੇ ਮਤੇ ਵੱਲ ਨੂੰ ਉਹਨੂੰ ਇੱਕ ਰੈਲਿੰਗ ਪੁਆਇੰਟ ਬਣਾਉਣਾ ਚਾਹੁੰਦੇ ਨੇ। ਅਤੇ ਮੇਰਾ ਹਮੇਸ਼ਾ ਇਹ ਜਵਾਬ ਹੁੰਦਾ ਹੈ ਕਿ ਜੂਨ 84 ਤੋਂ ਬਾਅਦ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਸਾਊਥ ਏਸ਼ੀਆ ਦੇ ਹੋਰਾਈਜ਼ਨ 'ਤੇ, ਉਸ ਦੇ ਅਸਮਾਨਾਂ 'ਤੇ, ਜਿਸ ਨੇ ਇਹ ਯਕੀਨ ਦਹਾਨੀ ਕਰਵਾਈ ਹੋਏ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਹਾਲਤ ਬਿਹਤਰੀ ਵੱਲ ਗਈ ਹੈ। ਰਾਦਰ ਹਰ ਚੜ੍ਹਦੇ ਸੂਰਜ ਨੇ, ਮੈਂ ਕਿਹਾ ਜਦੋਂ ਨਵਾਂ ਸੂਰਜ ਚੜ੍ਹਦਾ ਹੈ ਇਹ ਗੱਲ ਹੋਰ ਵੀ ਜਿਹੜੀ ਹੈ ਪੁਖਤਾ ਹੁੰਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖ ਉਸ ਖਿੱਤੇ ਦੇ ਵਿੱਚ, ਇਹ ਨਹੀਂ ਹੈ ਕਿ ਸਿੱਖੀ ਖਤਮ ਹੋ ਜਾਏਗੀ। ਉਹ ਤਾਂ ਜੇ ਬੁੱਧ ਧਰਮ ਦਾ ਖਾਤਮਾ ਬ੍ਰਾਹਮਣਵਾਦੀਆਂ ਨੇ ਉਸ ਧਰਤੀ ਤੋਂ ਕੀਤਾ ਤੇ ਅੱਜ ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਉਹ ਗੌਤਮ ਦੀ ਗੱਲ ਹੋਰ ਦੁਨੀਆ ਦੇ ਵਿੱਚ ਹੈ। ਇਸੇ ਤਰ੍ਹਾਂ ਆਲਰੇਡੀ ਸਿੱਖੀ ਦੇ ਝੰਡੇ ਨਿਸ਼ਾਨ ਸਾਹਿਬ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਝੂਲਦੇ ਨੇ ਔਰ ਇਸ ਵੇਲੇ ਇੱਕ ਬੜੀ ਡਾਇਨਾਮਿਕ 6 ਮਿਲੀਅਨ ਦੇ ਕਰੀਬ ਜਿਹੜੀ ਹੈ ਡਾਇਸਪੋਰਾ ਕਮਿਊਨਿਟੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ 36-37 ਸਾਲਾਂ 'ਚ ਇੱਕ ਖੂਨ ਸਿੱਖ ਜਿਹੜਾ ਇੱਕ ਦਰਿਆ ਸਿੱਖਾਂ ਦੇ ਖੂਨ ਦਾ ਵਗਾਇਆ ਗਿਆ, ਇੱਕ ਪੈਰਲਲ ਦਰਿਆ ਨਸ਼ਿਆਂ ਦਾ ਪੰਜਾਬ ਦੇ ਹਵਾਲੇ, ਉਹਨਾਂ ਨੇ ਪੰਜਾਬ ਨੂੰ ਉਸ ਨਸ਼ਿਆਂ ਦੇ ਦਰਿਆ ਦੇ ਹਵਾਲੇ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖੀ ਸਪਿਰਿਟ, ਸਿੱਖੀ ਆਨ ਬਾਨ ਸ਼ਾਨ ਲਈ ਜੂਝਣ ਵਾਲਿਆਂ ਦੀ ਲੰਬੀ
ਲਾਈਨ ਹੈ ਔਰ ਕਿਸਾਨ ਸੰਘਰਸ਼ ਦੀ ਜਿੱਤ ਇਹ ਦੱਸਦੀ ਹੈ ਕਿ ਇਹਦੇ ਬਾਵਜੂਦ ਕਿ ਹਕੂਮਤ ਨੇ ਤਾਂ ਵਾਟਰ ਟੈਸਟ ਕੀਤਾ ਸੀ ਕਿ ਦੇਖੀਏ ਕਿ ਇਹ ਜਿਹੜੇ ਹੁਣ ਅਸੀਂ ਜਿਹਨਾਂ ਨੂੰ ਕਦੇ ਉੱਡਦਾ ਪੰਜਾਬ ਔਰ ਡਰੱਗੀ ਪੰਜਾਬ ਕਹਿ ਕੇ ਉਹ ਸਮਝਦੇ ਸੀ ਕਿ ਜੀ ਸਿੱਖੀ ਦਾ ਤਾਂ ਅਸੀਂ ਇੱਥੋਂ ਖਾਤਮਾ ਕਰ ਦਿੱਤਾ ਹੈ, ਪਰ ਕਿਸਾਨ ਸੰਘਰਸ਼ ਦੀ ਕਾਮਯਾਬੀ ਨੇ ਇੱਕ ਵਾਰ ਫਿਰ ਇਹਨਾਂ ਨੂੰ ਦਿੱਲੀ ਸਾਮਰਾਜ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਉਸ ਦੀ ਜਿਹੜਾ ਫਰਦਰ ਰਿਵੈਂਜ ਦੇ ਤੌਰ ਤੇ ਜਾਂ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਜਦੋਂ ਅਸੀਂ ਸਿੱਖੀ ਦੇ ਦੋ ਪਿਲਰਸ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਔਰ ਗੁਰੂ ਪੰਥ, ਪੰਥ ਤੋਂ ਬਿਨਾ ਗ੍ਰੰਥ ਨਹੀਂ ਹੈ ਔਰ ਗ੍ਰੰਥ ਤੋਂ ਬਿਨਾ ਪੰਥ ਨਹੀਂ ਹੈ ਔਰ ਇਹ ਇੱਕ ਬੜੇ ਹਿਸਟੋਰੀਕਲ ਅੰਦਾਜ਼ ਦੇ ਵਿੱਚ ਜਦੋਂ ਅਸੀਂ ਇਸ ਗੁਰੂ ਗ੍ਰੰਥ ਗੁਰੂ ਪੰਥ ਦੇ ਰਿਸ਼ਤੇ ਨੂੰ ਜਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਉਸ ਡਾਕਟਰੀਨ ਨੂੰ ਐਕਸਪਲੇਨ ਕਰਦੇ ਹਾਂ ਤੇ ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਫਿਰ ਵੱਡਾ ਘੱਲੂਘਾਰਾ ਆਉਂਦਾ, ਕੁੱਪ ਤੇ ਰਹੀੜਾ, ਮਲੇਰਕੋਟਲੇ ਦੇ ਨੇੜੇ ਉਹ ਮੁਕਾਮ ਜਿੱਥੇ ਵੱਡਾ ਘੱਲੂਘਾਰਾ ਵਾਪਰਦਾ 1762 ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਜਿਹੜਾ ਵੱਡੀ ਫੌਜ ਲੈ ਕੇ ਕਾਬਲ ਤੋਂ ਚੜ੍ਹਿਆ, ਕਿਉਂਕਿ ਉਸ ਤੋਂ ਪਹਿਲਾਂ ਜਿੰਨੇ ਵੀ ਹਮਲੇ ਅਬਦਾਲੀ ਦੇ ਹੋਏ ਸਿੱਖਾਂ ਨੇ ਉਸ ਦਾ ਰਾਹ ਰੋਕਿਆ, ਨੁਕਸਾਨ ਵੀ ਕੀਤੇ ਔਰ ਜੋ ਵੀ ਲੁੱਟਮਾਰ ਕਰਕੇ ਉਹ ਲਿਜਾ ਰਿਹਾ ਹੁੰਦਾ ਸੀ ਉਸ ਨੂੰ ਰਾਹ 'ਚ ਛਡਾਉਂਦੇ ਵੀ ਰਹੇ। ਔਰ ਇਹ ਸੀ ਕਿ ਜਿਵੇਂ ਉਸ ਨੇ ਮਰਾਠਿਆਂ ਨੂੰ 1757 ਦੇ ਵਿੱਚ ਇੱਕ ਚੰਗਾ ਸਬਕ ਸਿਖਾਇਆ ਸੀ ਪਾਣੀਪਤ ਦੀ ਲੜਾਈ 'ਚ, ਉਹਦਾ ਲੱਕ ਉਹਨਾਂ ਦਾ ਤੋੜ ਦਿੱਤਾ ਸੀ ਔਰ ਉਹ ਫਿਰ ਇਸ ਨਾਰਥ 'ਚੋਂ ਗਾਇਬ ਹੋ ਗਏ ਸੀ। ਉਹਨੇ ਫੈਸਲਾ ਕਰਕੇ ਬੜੀ ਤੇਜ਼ੀ ਨਾਲ ਕਾਬਲ ਤੋਂ 48 ਘੰਟੇ 'ਚ ਮਾਰਚ ਕਰਕੇ ਅੰਮ੍ਰਿਤਸਰ ਦੇ ਨੇੜੇ ਪਹੁੰਚ ਜਾਂਦਾ ਔਰ ਫਿਰ ਜਦੋਂ ਕਿ ਖਾਲਸਾ ਪੰਥ ਇਕੱਠਾ ਹੋਇਆ ਸੀ ਅਕਾਲ ਤਖਤ ਔਰ ਉਸ ਵੇਲੇ ਜਿਹੜੇ ਗ੍ਰਸਤੀ ਖਾਲਸੇ ਸੀ ਉਹਨਾਂ ਦੀਆਂ ਸਿੰਘਣੀਆਂ ਬਜ਼ੁਰਗ ਬੱਚੇ ਵੀ ਨਾਲ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ। ਉਹ ਬਹੁਤ ਜਿਹਨੂੰ ਕਹਿੰਦੇ ਨੇ ਕਿ ਵੀ ਇੰਨੀ ਤੇਜ਼ ਸਪੀਡ ਨਾਲ ਆਇਆ ਔਰ ਅਬਦਾਲੀ ਨੂੰ ਸਰ ਕਪੂਰ ਸਿੰਘ ਨੇ ਕਿਹਾ ਵੀ ਆਪਣੇ ਵੇੜੇ ਦਾ ਜਿਹੜਾ ਉਹ ਜ਼ਬਰਦਸਤ ਜਨਰਲ ਜਿਹੜੇ ਅਫਗਾਨਿਸਤਾਨ ਈਵਨ ਜੇ ਮਾਡਰਨ ਅਫਗਾਨਿਸਤਾਨ ਕੰਟਰੀ ਦੇ ਦਾ ਫਾਊਂਡਿੰਗ ਫਾਦਰ ਕਹਿਣਾ ਹੋਏ ਤਾਂ ਅਹਿਮਦ ਸ਼ਾਹ ਅਬਦਾਲੀ ਹੈ। ਹਾਲਾਂ ਹਰ ਇੱਕ ਦਾ ਹਿਸਟਰੀ ਦੀ ਇੱਕ ਆਪਣੀ ਨੈਰੇਸ਼ਨ ਹੈ ਔਰ ਕਿਸੇ ਲਈ ਉਹ ਪ੍ਰਾਈਡ ਹੈ, ਕਿਸੇ ਦੇ ਲਈ ਉਹ ਡਿਜ਼ਾਸਟਰ ਹੈ, ਕਿਸੇ ਦੇ ਲਈ ਉਹ ਜ਼ੁਲਮ ਹੈ, ਕਿਉਂਕਿ ਜਿਹਨੇ ਜਿੱਥੇ ਜਿਵੇਂ ਪ੍ਰਭਾਵਿਤ ਕੀਤਾ। ਲੇਕਿਨ ਜਿਹੜੀ ਅਸੀਂ ਹਿਸਟੋਰੀਕਲ ਅਰਦਾਸ ਦੀ ਗੱਲ ਕਰਦੇ ਔਰ ਅਬਦਾਲੀ ਦੀਆਂ ਫੌਜਾਂ ਨੇ ਆ ਕੇ ਸਿੱਖਾਂ ਨੂੰ ਘੇਰ ਲਿਆ। ਹਾਲਾਂ ਵੱਡੇ ਘੇਰਿਆਂ ਦੇ ਵਿੱਚ ਸਿੱਖ ਵੱਡਾ ਘੇਰਾ ਛੋਟਾ ਘੇਰਾ ਉਹਨਾਂ ਨੇ ਬਜ਼ੁਰਗਾਂ ਬੀਬੀਆਂ ਬੱਚਿਆਂ ਨੂੰ ਵਿਚਕਾਰ ਲਿਆ, ਪਰ ਕੁੱਪ ਰਹੀੜੇ ਦੇ ਨੇੜੇ ਆ ਕੇ ਉਹ ਘੇਰਾ ਟੁੱਟਦਾ ਔਰ ਫਿਰ ਇੱਕ ਦਿਨ ਵਿੱਚ 35 ਤੋਂ 40 ਹਜ਼ਾਰ ਸਿੱਖ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਔਰ ਜਦੋਂ ਤੱਕ ਰਾਤ ਹੁੰਦੀ ਹੈ, ਕਿਉਂਕਿ ਉਦੋਂ ਦੀਆਂ ਵੀ ਜੰਗਾਂ ਦਾ ਇਹ ਅਸੂਲ ਸੀ ਕਿ ਸੂਰਜ ਛੁਪਣ ਦੇ ਨਾਲ ਜਿਹੜਾ ਉਹ ਜੰਗ ਬੰਦ ਕਰ ਦਿੱਤੀ ਜਾਂਦੀ ਸੀ। ਜਿੰਨੇ ਸਰਵਾਈਵ ਕੀਤੇ ਉਹ ਵੀ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਸੀ ਜਿਸ ਦੇ ਸਰੀਰ 'ਤੇ ਜ਼ਖਮ ਨਾ ਹੋਏ। ਜਿਹੜੇ ਉਸ ਵੇਲੇ ਖਾਲਸਾ ਪੰਥ ਦੇ ਜਰਨੈਲ ਸੀ, ਲੀਡਰ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ 'ਤੇ ਵੀ 18 ਫੱਟ ਸੀ। ਯਾਨੀ ਇਉਂ ਕਹੋ ਕਿ ਜਿਹੜੇ ਥੋੜ੍ਹੇ ਬਹੁਤ ਸਰਵਾਈਵ ਵੀ ਕੀਤੇ ਉਹ ਵੀ ਲਹੂ ਲੁਹਾਨ, ਸਿਰਫ ਉਹਨਾਂ ਦੇ ਜਿਹੜਾ ਕੱਪੜਿਆਂ ਦੇ ਉੱਤੇ ਜਾਂ ਚੋਲਿਆਂ ਦੇ ਉੱਤੇ ਲਹੂ ਹੀ ਨਜ਼ਰ ਆਉਂਦਾ ਸੀ। ਔਰ ਇੰਨੇ ਵੱਡੇ ਜਿਹਨੂੰ ਅਸੀਂ ਵੱਡਾ ਘੱਲੂਘਾਰਾ ਜਾਂ ਹੋਲੋਕਾਸਟ ਕਹਿੰਦੇ ਆ, ਵੱਡੀ ਗਿਣਤੀ 'ਚ ਬੀਬੀਆਂ ਬਜ਼ੁਰਗ ਬੱਚੇ ਮਾਰੇ ਗਏ। ਔਰ ਜਦੋਂ ਉਹ ਸ਼ਾਮ ਸੇਫਟੀ ਦੇ ਵਿੱਚ ਜਿੰਨੇ ਵੀ ਸਰਵਾਈਵਰ ਸੀ ਪਹੁੰਚੇ ਤੇ ਜ਼ਾਹਰ ਹੈ ਰਾਤ ਦਾ ਦੀਵਾਨ ਰਹਿ ਰਾਸਤਾ ਸਜਿਆ ਔਰ ਰਹਿ ਰਾਸਤੇ ਦੀਵਾਨ ਤੋਂ ਬਾਅਦ ਅਰਦਾਸ ਕਰਦੇ ਆ ਇੱਕ ਬਿਰਧ ਨਿਹੰਗ ਸਿੰਘ ਨੇ ਜਦੋਂ ਆਲਾ ਦੁਆਲਾ ਦੇਖ ਰਿਹਾ ਤੇ ਉਸ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ। ਉਹ ਅਰਦਾਸ ਸਾਡੇ ਇਤਿਹਾਸ ਦੇ ਪੰਨਿਆਂ 'ਚ ਹੈ, ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਚਕ ਅਰਦਾਸ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਬਿਲਕੁਲ ਕਿ ਹੇ ਅਕਾਲ ਪੁਰਖ ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਦੀ ਰੱਖਿਆ ਹੋਏਗੀ, ਖਾਲਸਾ ਕੌਮ ਖਾਲਸਾ ਪੰਥ ਹੋਏਗਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਇਨਸਾਨੀ ਕਲਿਆਣ ਦਾ ਸੁਨੇਹਾ ਦੁਨੀਆ ਭਰ 'ਚ ਪਹੁੰਚੇਗਾ। ਤੇ ਜੇ ਪੰਥ ਹੀ ਨਾ ਰਿਹਾ ਤੇ ਗ੍ਰੰਥ ਦੀ ਗੱਲ ਨੂੰ ਕੌਣ ਦੁਨੀਆ ਨੂੰ ਦੱਸੇਗਾ।
ਔਰ ਅਸੀਂ ਸਮਝਦੇ ਹਾਂ ਵੀ ਗੁਰੂ ਨੇ ਬੌੜੀ ਕੀਤੀ ਔਰ ਉਹ ਅੱਗੋਂ ਇੱਕ ਇਤਿਹਾਸ ਹੈ ਕਿ ਕਿਵੇਂ ਖਾਲਸੇ ਨੇ ਬਹੁਤ ਜਲਦੀ ਜਿਹੜਾ ਉਹ ਇਹੀ ਨਹੀਂ ਕਿ ਉਹਨਾਂ ਨੇ ਆਪਣੀ ਇਸ ਜਿਹੜੇ ਉਹਨਾਂ 'ਤੇ ਜ਼ੁਲਮ ਦਾ ਬਦਲਾ ਲਿਆ, ਬਹੁਤ ਜਲਦੀ ਉਹਨਾਂ ਨੇ ਲਾਹੌਰ ਦੇ ਉੱਤੇ ਜਾ ਕੇ ਆਪਣਾ ਝੰਡਾ ਫਹਿਰਾਇਆ ਸੀ। ਸੋ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਜਾਗਤ ਜੋਤ ਗੁਰੂ ਨੇ ਉਹਨਾਂ ਤੋਂ ਰੂਹਾਨੀ ਅਗਵਾਈ ਦੇਖਦੇ ਹਾਂ, ਸੋ ਇਹ ਇਵੇਂ ਹੀ ਨੇ ਜਿਵੇਂ ਪੰਥ ਦਾ ਵਜੂਦ ਸਾਡਾ ਪੰਜ ਕਕਾਰੀ ਰੂਪ ਦਾ ਖਾਲਸਾ ਤੇ ਰੂਹ ਗੁਰੂ ਗ੍ਰੰਥ ਸਾਹਿਬ 'ਚ ਹੈ, ਬਾਣੀ 'ਚ ਹੈ। ਇਹੀ ਕਾਰਨ ਹੈ ਕਿ ਗੁਰੂ ਪੰਥ ਦੇ ਸਾਰੇ ਫੈਸਲੇ ਵੀ ਜਿਨ੍ਹਾਂ ਨੂੰ ਅਸੀਂ ਗੁਰਮਤਾ ਕਹਿੰਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਲਏ ਜਾਂਦੇ ਨੇ। ਔਰ ਪੰਥ ਦੀ ਸਾਰੀ ਮੋਟੀਵੇਸ਼ਨ, ਸਾਡੀ ਤਾਕਤ ਜੇ ਰੂਹਾਨੀਅਤ ਜਾਂ ਪ੍ਰੇਰਨਾ ਜਾਂ ਰੱਬੀ ਬਾਣੀ ਦਾ ਇਹ ਕਲਾਮ ਜਿਹੜਾ ਸਾਡੇ ਰਗੋ ਰੇਸ਼ੇ ਦੇ ਵਿੱਚ ਉਤਰਦਾ ਤੇ ਇਹੀ ਸਾਨੂੰ ਸਟਰੈਂਥ ਵੀ ਦਿੰਦਾ, ਇਹੀ ਇੱਕ ਸਿੱਖ ਨੂੰ 1.25 ਲੱਖ ਦੇ ਨਾਲ ਜੂਝਣ ਦੀ ਪ੍ਰੇਰਨਾ ਵੀ ਦਿੰਦਾ। ਔਰ ਇਸੇ ਹੀ ਬਾਣੀ 'ਚੋਂ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਜੇ ਤੁਸੀਂ ਇਸ ਰਸਤੇ 'ਤੇ ਤੁਰਨਾ ਸੱਚ ਹੱਕ ਇਨਸਾਫ ਦੇ ਤੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਰੇਣੁਕਾ ਹੁੰਦਾ ਕਿ ਡਸਟ ਮਿੱਟੀ ਹੋਣਾ, ਕਿ ਆਪਣੇ ਅੰਦਰੋਂ ਈਗੋ ਨੂੰ ਅਨਾ ਨੂੰ ਖ਼ਤਮ ਕਰਕੇ, ਜੇ ਗੁਰੂ ਸਾਹਿਬ ਨੇ ਫਰਮਾਇਆ ਸੀ ਗੁਰੂ ਨਾਨਕ ਸਾਹਿਬ ਨੇ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ, ਇਹੀ ਇਸ਼ਕ ਹਕੀਕੀ ਹੈ। ਜਿਹੜੇ ਰੱਬ ਦੇ ਵਿੱਚ ਯਕੀਨ ਰੱਖਦੇ ਨੇ, ਰੱਬ ਨੂੰ ਸਮਰਪਿਤ ਹੁੰਦੇ ਨੇ, ਅਕਾਲ ਪੁਰਖ ਦੇ ਸਾਹਮਣੇ ਆਪਾ ਰੱਖ ਦਿੰਦੇ ਨੇ, ਉਹਨਾਂ ਦੇ ਲਈ ਇਹ ਦੁਨਿਆਵੀ ਸਫ਼ਰ ਡਿਫਰੈਂਟ ਨਹੀਂ ਹੁੰਦਾ। ਇਸ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੀਰੀ ਤੇ ਪੀਰੀ ਇਨਸੈਪਰੇਬਲ ਹੈ ਜਾਂ ਸਿੱਖੀ ਦੇ ਵਿੱਚ ਧਰਮ ਔਰ ਸਿਆਸਤ, ਤੇ ਫਿਰ ਇਹ ਘਟੀਆ ਸਿਆਸਤ, ਵਿਕਾਊ ਮਾਲ ਲੋਕਾਂ ਦੀ ਸਿਆਸਤ ਦਾ ਮਤਲਬ ਨਹੀਂ ਹੁੰਦਾ। ਉਹ ਇੱਕ ਟੈਂਪੋਰਲ ਵਰਲਡ ਇਸ ਦੁਨੀਆ ਦੇ ਵਿੱਚ ਰਹਿੰਦੇ ਆ, ਕਿਉਂਕਿ ਸਿੱਖ ਦਾ ਜੀਵਨ, ਸਿੱਖ ਦੀ ਜ਼ਿੰਦਗੀ ਤਾਂ ਉਸ ਰੂਹਾਨੀਅਤ ਵਾਲੀ ਸਿਹਦਤ ਹੈ ਕਿ ਸਿੱਖ ਨੂੰ ਇਸ ਗੱਲ ਦੀ ਸਮਝ ਹੈ ਕਿ ਇਹ ਇਨਸਾਨੀ ਜ਼ਿੰਦਗੀ ਇਹ ਰੱਬ ਦੀ, ਗੁਰੂ ਦੀ ਗਿਫਟ ਹੈ। ਔਰ ਇਸ ਇਨਸਾਨੀ ਜ਼ਿੰਦਗੀ ਨੂੰ ਰੱਬ ਦੀ ਯਾਦ ਵਿੱਚ, ਰੱਬ ਦੀ ਇਬਾਦਤ ਵਿੱਚ ਜਦੋਂ ਸਿੱਖ ਰਹਿਰਾਸ ਕਰਦਾ ਤੇ ਉਹ ਫਿਰ ਯਾਦ ਕਰਦਾ ਕਿ ਇਹ ਦੁਨੀਆ ਉਸ ਕਿਸਮ ਦੀ ਦਾ ਇੱਕ ਅੱਗ ਦਾ ਸਰੋਵਰ ਹੈ। ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਕਿ ਜਿਹੜੀ ਜ਼ਿੰਦਗੀ ਹੈ ਇਹ ਫਜ਼ੂਲ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ ਗੁਜ਼ਰ ਰਹੀ ਹੈ। ਔਰ ਕੁਛ ਪ੍ਰਬੰਧ ਕਰ, ਸਰੰਗਜਾਮ ਕਰ ਕਿ ਭਾਈ ਤੂੰ ਪਾਰ ਕਿਵੇਂ ਜਾਣਾ। ਔਰ ਇਹੀ ਸਾਡਾ ਰਸਤਾ ਹੈ ਜਿਸ ਦੇ ਉੱਤੇ ਚੱਲਦਿਆਂ ਜੇ ਸ਼ਹੀਦੀ ਮਿਲਦੀ ਹੈ, ਜੇ ਜ਼ਿੰਦਗੀ ਮੁਕੰਮਲ ਹੁੰਦੀ ਹੈ ਆਮ ਹਾਲਤ ਦੇ ਵਿੱਚ ਵੀ, ਤੇ ਰੱਬ ਦੀ ਯਾਦ ਨਾਲ ਜੁੜ ਕੇ ਖਲਕਤ ਦੀ ਸੇਵਾ ਹੁੰਦੀ ਹੈ, ਫਿਰ ਵੀ ਅਸੀਂ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਜਦੋਂ ਕੋਈ ਤੁਰ ਜਾਂਦਾ ਹੈ ਅਸੀਂ ਇਹ ਕਹਿੰਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਕਿ ਇਹ ਜੀਵਨ ਸਫਲ ਹੋਇਆ, ਗੁਰਮੁਖ ਨੇ ਆਪਣਾ ਜਨਮ ਸਵਾਰ ਲਿਆ ਤੇ ਰੱਬ ਦੀ ਦਰਗਾਹ ਦੇ ਵਿੱਚ, ਜਿਹੜੀ ਅਲਟੀਮੇਟ ਸੱਚੀ ਦਰਗਾਹ ਹੈ, ਦੁਨਿਆਵੀ ਦਰਬਾਰ ਬਾਦਸ਼ਾਹ। ਇਸ ਲਈ ਜਦੋਂ ਅਸੀਂ ਗੁਰੂ ਸਾਹਿਬਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਸੰਬੋਧਿਤ ਹੁੰਦੇ ਹਾਂ ਤੇ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਹਾਂ। ਕਿ ਦੁਨੀਆ ਦੇ ਬਾਦਸ਼ਾਹ, ਤਖਤ, ਰਜੀਮ ਹੁੰਦੇ ਨੇ, ਪਰ ਅਲਟੀਮੇਟ ਜਿਹੜਾ ਸੋਵਰਨ ਆਫ ਦਾ ਸੋਵਰਨ ਹੈ, ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਉਹ ਅਕਾਲ ਪੁਰਖ, ਉਹ ਰੱਬ ਹੀ ਹੈ। ਔਰ ਉਹਦੀ ਦਰਗਾਹ ਦੇ ਵਿੱਚ ਹੀ ਅਲਟੀਮੇਟਲੀ ਕੂੜ ਔਰ ਸੱਚ ਦਾ ਨਿਤਾਰਾ ਹੁੰਦਾ। ਸੋ ਇਹੀ ਰੀਜ਼ਨ ਰਿਹਾ, ਸੀ ਕੱਲ੍ਹ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਜਿਸ ਨੇ ਵੀ ਚਾਹਿਆ ਕਿ ਸਿੱਖੀ ਦੀ ਆਵਾਜ਼ ਨੂੰ ਬੰਦ ਕਰਨਾ ਹੈ, ਸੱਚ ਹੱਕ ਇਨਸਾਫ ਦੇ ਲਈ ਤੁਰਨ ਵਾਲੇ ਇਹਨਾਂ ਯੋਧਿਆਂ ਨੂੰ ਜਿਹੜਾ ਉਹ ਸਜ਼ਾ ਦੇਣੀ ਹੈ, ਉਸ ਨੇ ਗੁਰੂ ਗ੍ਰੰਥ, ਗੁਰੂ ਪੰਥ ਦੋਨਾਂ ਨੂੰ ਹੀ ਆਪਣੀਆਂ ਗਨ ਸ਼ਾਟਸ ਥੱਲੇ ਲਿਆ। ਔਰ ਇਹੀ ਵਰਤਾਰਾ ਜਿਹੜਾ ਹੁਣ ਦੀ ਹਕੂਮਤ, ਜਿਸ ਨੇ 47 ਤੋਂ ਇੱਕਦਮ ਬਾਅਦ ਗੁਰੂ ਡੰਮ ਖੜਾ ਕੀਤਾ ਸੀ, ਕੱਲ੍ਹ ਵੀ ਜ਼ਿਕਰ ਕੀਤਾ ਸੀ, ਇਹ ਸਾਰੇ ਰਾਧਾ ਸੁਆਮੀ, ਨਿਰੰਕਾਰੀ,
ਇਹ ਸੌਦਾ ਸਾਧ, ਆਸ਼ੂਤੋਸ਼ੀਏ, ਭਨਿਆਰੇ ਔਰ ਬਹੁਤ ਸਾਰਾ ਹੋਰ ਡੇਰਾ ਡਮ, ਜਿਨ੍ਹਾਂ 'ਚ ਅੱਜ ਵੀ ਇਸ ਕਿਸਮ ਦੇ ਲੋਕ ਜਿਹੜੇ ਹਰ ਚੀਜ਼ ਤੇ ਸਵਾਲ ਚੁੱਕ ਰਹੇ ਨੇ, ਇਸ ਲੈਵਲ ਦੇ ਘਟੀਆ ਲੋਕ, ਉਹ ਉਸੇ ਹੀ ਸਰਕਾਰ ਦੀ ਖਿਦਮਤ ਕਰ ਰਹੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਖੜੇ ਕੀਤਾ ਹੋਇਆ ਕਿ ਸਿੱਖਾਂ ਦਾ ਸਿਦਕ ਔਰ ਵਿਸ਼ਵਾਸ। ਜੀ ਦੇਖੋ, ਲੌਜਿਕ ਦੀ ਇੱਕ ਆਪਣੀ ਥਾਂ ਹੈ। ਇਹ ਨਹੀਂ ਹੈ ਕਿ ਲੌਜਿਕ ਜਾਂ ਵਿਚਾਰ, ਜਿਸ ਦੇ ਲਈ ਜਦੋਂ ਅਸੀਂ ਤਿੰਨੋਂ ਚੀਜ਼ਾਂ ਦੇ ਉੱਤੇ ਗੱਲ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋਣ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਰਾਹੀਂ ਕਿਹਾ, ਲੇਕਿਨ ਉਸ ਤੋਂ ਪਹਿਲਾਂ ਮੁੰਦਾਵਣੀ ਮਹੱਲਾ 5ਵਾਂ ਦੇ ਥੱਲੇ ਕਿ ਥਾਲ ਵਿੱਚ ਵਸਤੂ ਪਈ। ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਕਿ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਅੰਮ੍ਰਿਤ ਰੂਪੀ ਥਾਲ ਹੈ, ਇਸ ਦੇ ਵਿੱਚ ਤਿੰਨ ਚੀਜ਼ਾਂ ਨੇ, ਤਿੰਨ ਜਿਹੜੇ ਨੇ ਸੱਤ ਹੈ, ਕਿਉਂਕਿ ਸਾਰੀ ਜਰਨੀ ਟਰੂਥ ਦੀ ਹੈ, ਔਰ ਇਸ ਸੱਚ ਦੇ ਰਸਤੇ ਤੇ ਤੁਰਦੇ ਆ ਸੰਤੋਖ, ਕੰਟੈਂਟਡ ਰਹਿਣਾ, ਜੋ ਮਿਲਿਆ ਉਸ ਦਾ ਸ਼ੁਕਰਾਨਾ ਕਰਨਾ, ਤੇ ਵਿਚਾਰ, ਅੱਛਾ ਵਿਚਾਰ ਡਿਸਕਸ਼ਨ ਹੈ, ਡਿਬੇਟ ਹੈ, ਬਿਲਕੁਲ ਜਿਹਦੇ 'ਚ ਲੌਜਿਕ ਉਸ ਵਿਚਾਰ ਦਾ ਹੀ ਹਿੱਸਾ ਹੁੰਦਾ ਹੈ। ਲੇਕਿਨ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਿਗਨਿੰਗ ਹੀ ਇਸ ਤੋਂ ਹੁੰਦੀ ਹੈ, ਇੱਕ ਓੰਕਾਰ, ਕਿ ਇੱਕ ਰੱਬ ਹੈ। ਜੇ ਤੁਹਾਡੀ ਇਸ ਦੇ ਉੱਤੇ ਆਮਨਾ ਨਹੀਂ ਹੈ ਜਾਂ ਤੁਹਾਡਾ ਸਿਦਕ ਨਹੀਂ ਹੈ, ਤੇ ਬਾਕੀ ਤਾਂ ਫਿਰ ਜਿਹੜਾ ਹੈ ਉਹ ਮਨ ਹਰਾਮੀ ਹੁਜਤਾਂ ਢੇਰ, ਉਹਨਾਂ ਦਾ ਤਾਂ ਕੋਈ ਇਲਾਜ ਨਹੀਂ ਹੁੰਦਾ। ਸੋ ਇਸ ਕਿਸਮ ਦੇ ਹੁਜਤੀ ਕਿਸਮ ਦੇ ਬਾਬੇ ਜਿਹੜੇ ਨੇ, ਉਹਨਾਂ ਨੇ ਵੀ ਅੱਜ ਕੱਲ੍ਹ ਪੂਰਾ ਗਾਹ ਪਾਇਆ ਹੋਇਆ, ਔਰ ਉਹ ਵੀ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਮਦਦ ਕਰਦੇ ਨੇ। ਔਰ ਇਸ ਸਭ ਦੇ ਚੱਲਦੇ ਅਸੀਂ ਦੇਖਦੇ ਹਾਂ ਕਿ ਮੌਜੂਦਾ ਹਕੂਮਤ ਜਿਹਦੀਆਂ ਨੀਤੀਆਂ 74-75 ਸਾਲ ਤੋਂ, ਨਹਿਰੂ ਤੋਂ ਲੈ ਕੇ ਅੱਜ ਮੋਦੀ ਤੱਕ, ਔਰ ਕਿਉਂਕਿ ਤਾਜ਼ਾ ਕਿਸਾਨ ਅੰਦੋਲਨ ਨੇ ਇੱਕ ਆਪਣਾ ਜਲਵਾ ਦਿਖਾਇਆ, ਇਹਨਾਂ ਦਾ ਨੱਕ ਰਗੜਿਆ ਗਿਆ, ਔਰ ਇਹ ਜਿਹੜਾ ਘਟਨਾਕ੍ਰਮ ਵੀਕਐਂਡ ਦੇ ਉੱਤੇ ਵਾਪਰਿਆ, ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼, ਇਹਨਾਂ ਦੀ ਟ੍ਰੇਨਡ ਗੈਂਗ, ਜਿਹੜੇ ਤਿੰਨੋਂ ਹੀ ਅਸੀਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਦੋ ਪ੍ਰਮੁਖਤਾ ਦੇ ਨਾਲ ਜ਼ਿਲ੍ਹਾ ਕਪੂਰਥਲਾ ਵਾਲੀ ਵੀ ਡਿਸਕਸ ਹੋ ਰਹੀ ਹੈ, ਉਹਨਾਂ ਨੂੰ ਬੇਸ਼ੱਕ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਯਾਫਤਾ ਕੀਤਾ ਗਿਆ, ਲੇਕਿਨ ਉਸ ਸਭ ਦੇ ਬਾਵਜੂਦ ਅਜੇ ਤੱਕ ਵੀ, ਕਿਉਂਕਿ ਜੇ ਹੁਣ ਇਹ ਕਹਿਣਾ ਹੋਏ ਵੀ ਜਿੱਥੇ ਭਾਰਤ ਜਾਂ ਮੋਦੀ ਤੋਂ ਲੈ ਕੇ ਉਹਨਾਂ ਦੇ ਸੁਪਰੀਮ ਕੋਰਟ ਤੱਕ ਸਭ ਨੇ ਆਧਾਰ ਕਾਰਡ ਔਰ ਦੂਸਰੇ ਨੂੰ ਜ਼ਰੂਰੀ ਬਣਾਇਆ ਕਿ ਵੀ ਕਿਉਂ ਸ਼ਨਾਖਤ ਨਹੀਂ ਹੋ ਪਾ ਰਹੀ, ਕਿਉਂਕਿ ਉਹਨਾਂ ਨੇ ਇਸ ਕਿਸਮ ਦਾ ਹੀ ਇਹ ਸੁਸਾਈਡ ਮਿਸ਼ਨ ਵਾਲੇ ਲੋਕ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੂੰ ਤੁਸੀਂ ਨਾ ਬੁਲਾ ਸਕਦੇ ਹੋ, ਨਾ ਉਹਨਾਂ ਦੀ ਕੋਈ ਸ਼ਨਾਖਤ। ਔਰ ਜਦੋਂ ਹੁਣ ਇਹ ਆਉਂਦਾ ਹੈ ਕਿ ਬਾਇਓਮੈਟ੍ਰਿਕਸ ਫੇਲ ਟੂ ਆਈਡੈਂਟੀਫਾਈ ਗੋਲਡਨ ਟੈਂਪਲ ਸੈਕਰੀਲੇਜ ਸਸਪੈਕਟ, ਹੁਣ ਬਾਇਓਮੈਟ੍ਰਿਕਸ ਦੇ ਉੱਤੇ ਕੁਛ ਨਹੀਂ ਆਇਆ ਹੈ, ਇਹਦਾ ਮਤਲਬ ਇਹ ਹੈ ਕਿ ਭਾਈ ਉਹਦੇ ਕੋਲ ਕੁਛ ਨਹੀਂ ਹੈ। ਹੁਣ ਜੇ ਉਹ ਟਰੈਵਲ ਕਰਕੇ ਆਇਆ ਹੈ, ਕਿਸੇ ਹੋਟਲ 'ਚ ਠਹਿਰਿਆ ਹੈ, ਉਸ ਦਾ ਕੋਈ ਜਿਹੜਾ ਹੈ ਉਹਦਾ ਸਬੂਤ ਕੋਈ ਬਿਲਕੁਲ, ਇਹ ਬਿਨਾਂ ਟ੍ਰੇਨਿੰਗ ਤੋਂ ਨਹੀਂ ਹੁੰਦਾ ਹੈ। ਜਦੋਂ ਤੁਸੀਂ ਥੋੜ੍ਹੀ ਬਹੁਤ ਜੇ ਸਪਾਈਂਗ ਜਾਂ ਜਿਹੜੀ ਜਸੂਸੀ ਕਰਨ ਵਾਲੇ ਜਾਂ ਜਿਹੜੇ ਲੋਕ ਮੋਲਸ ਕਿਸਮ ਦੇ ਹੁੰਦੇ ਨੇ, ਉਹ ਕਿਵੇਂ ਆਪਣਾ ਸਾਰਾ ਕੁਝ ਡਿਸਟਰੋਏ ਕਰਦੇ ਨੇ, ਔਰ ਉਹਨਾਂ ਦੇ ਕੋਲ ਵੀ ਉਹ ਕੁਛ ਨਹੀਂ ਕੈਰੀ ਕਰਦੇ, ਜੋ ਹੁੰਦਾ ਉਹ ਫੇਕ ਹੁੰਦਾ ਹੈ। ਸੋ ਇੱਥੇ ਤਾਂ ਫੇਕ ਵੀ ਕੁਛ ਨਹੀਂ ਹੈ, ਇੱਥੇ ਤਾਂ ਬਿਲਕੁਲ ਜਿਵੇਂ ਉਹਨੂੰ ਭੇਜਣ ਤੋਂ ਪਹਿਲਾਂ ਸਵੇਰੇ ਜਿਹੜੇ ਵੀ ਉਹਦੇ ਹੈਂਡਲਰ ਹੋਣਗੇ, ਉਹਨਾਂ ਨੇ ਹਰ ਚੀਜ਼ ਲੈ ਕੇ ਕਿਹਾ ਕਿ ਭਾਈ ਹੁਣ ਤੂੰ ਚੜ੍ਹ ਜਾ ਸੂਲੀ, ਬਾਕੀ ਜਿਹੜਾ ਅਜੇ ਤੱਕ ਵੀ, ਔਰ ਜਦੋਂ ਜਿਹਦੀ ਪਿਕਚਰ 4 ਚੁਫੇਰੇ ਮੀਡੀਆ 'ਤੇ ਚੱਲ ਰਹੀ ਹੈ, ਨੈਸ਼ਨਲ ਟੀਵੀਜ਼ 'ਤੇ ਚੱਲ ਰਹੀ ਹੈ, ਕੋਈ ਵੀ ਮੁਲਕ 'ਚ ਰਹਿਣ ਵਾਲਾ ਐਸਾ ਨਹੀਂ ਹੈ ਜਿਹਦਾ ਉਹ ਭਰਾ, ਪੁੱਤਰ, ਪਿਓ, ਪਤੀ ਕੁਛ ਹੋਏਗਾ। ਸੋ ਜ਼ਾਹਰ ਹੈ ਕਿ ਵੀ ਇਹ ਗੱਲ ਬਾਰ-ਬਾਰ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਇਸ ਸਾਰੇ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੈ, ਜਿਹੜੀ RSS ਦੀ ਇਹ ਨੀਤੀ ਦੇ ਤਹਿਤ ਇਹ ਹਮਲਾ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਪਹਿਲੇ 24 ਘੰਟੇ 'ਚ ਤਾਂ ਇੱਕਦਮ ਕੰਡੈਮ ਸਾਰਿਆਂ ਨੇ ਕੀਤਾ ਬੇਅਦਬੀ ਦੀ ਘਟਨਾ ਨੂੰ, ਲੇਕਿਨ ਦੂਸਰੀ ਕਿ ਉਹਨੂੰ ਸਜ਼ਾ ਦਿੱਤੀ ਗਈ, ਉਸ ਬਾਰੇ ਕਿਸੇ ਦਾ ਕੋਈ ਕਾਮੈਂਟ ਨਹੀਂ ਸੀ। ਹੁਣ ਅਸੀਂ ਦੇਖ ਰਹੇ ਹਾਂ ਕਿ ਉਸ ਖੇਡ ਵਾਲੇ ਜਿਹੜੇ ਨੇ ਹੌਲੀ ਹੌਲੀ ਨਿਕਲ ਰਹੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਅੱਜ ਜਦੋਂ ਕੈਪਟਨ ਅਮਰਿੰਦਰ ਜਿਹੜਾ ਉਹ ਐਡਰੈਸ ਕਰ ਰਿਹਾ, ਜਿਹਨੂੰ ਬਦ ਅਖਲਾਕ, ਬਦ ਕਿਰਦਾਰ ਜਿਹੜਾ ਇਨਸਾਨ, ਉਹ ਇਹ ਕਹਿ ਰਿਹਾ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਸੀ, ਔਰ ਇਹ ਬਿਲਕੁਲ
ਜੋ ਉਹਨੂੰ ਕੁੱਟ-ਕੁੱਟ ਕੇ ਮਾਰਿਆ ਜਾਂ ਦੂਜਾ ਸ਼੍ਰੋਮਣੀ, ਇਹ ਬਿਲਕੁਲ ਗਲਤ ਕੰਮ ਕੀਤਾ। ਇਹਦੀ ਪੜਤਾਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਦੇ ਖਿਲਾਫ। ਹੁਣ ਯਾਨੀ ਇੱਕ ਪਾਸੇ ਉਹਨਾਂ ਦਾ ਜਿਹੜੇ ਨੈਸ਼ਨਲ ਮੀਡੀਆ ਜਾਂ ਬੀਜੇਪੀ ਸਪੋਕਸਪਰਸਨ ਔਰ ਉਹਨਾਂ ਦੇ ਆਰਐਸਐਸ ਵਾਲੇ ਜਾਂ ਯੂਪੀ ਸੈੱਲ ਵਾਲੇ ਤਾਂ ਉਹ ਤਾਂ ਕਹਿ ਹੀ ਰਹੇ ਨੇ ਕਿ ਜੀ ਇਹ ਸਾਡੇ ਹਿੰਦੀ ਸਪੀਕਿੰਗ ਹਿੰਦੀ ਹਾਰਟਲੈਂਡ ਦੇ 2 ਨੌਜਵਾਨ ਜਿਹੜੇ ਉਹ ਮਾਰ ਦਿੱਤੇ ਪੰਜਾਬ ਵਾਲਿਆਂ ਨੇ, ਔਰ ਉਹ ਤਾਂ ਪੂਰੀ ਨੈਗੇਟਿਵਿਟੀ 'ਚ ਲੱਗੇ ਹੋਏ ਨੇ। ਪਰ ਇੱਧਰ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੀ ਡਰਟੀ ਗੇਮ ਵੀ ਅਨਲੀਸ਼ ਹੋ ਰਹੀ ਹੈ, ਕਿਉਂਕਿ ਇਸ ਘਟਨਾ ਤੋਂ ਇੱਕਦਮ ਬਾਅਦ ਬਜਾਏ ਕਿ ਦਿੱਲੀ ਦੀ ਹਕੂਮਤ ਜਾਂ ਦੂਸਰੀ ਇਸ ਦੇ ਬਾਰੇ ਕੋਈ ਖਾਸ ਪ੍ਰੀਵੈਂਟਿਵ ਮੇਸ਼ਰਸ ਫਿਊਚਰ ਦੇ ਲਈ ਲੈਣ ਦਾ ਇਕਰਾਰ ਕਰਦੀ, ਅਮਿਤ ਸ਼ਾਹ ਨੇ ਵੀ ਪਹਿਲੇ ਜਿਹੜਾ ਜ਼ਬਾਨੀ ਕਲਾਮੀ ਅਫਸੋਸ ਕਰਨ ਤੋਂ ਬਾਅਦ ਕੋਈ ਇਸ ਦੇ ਉੱਤੇ ਵੀ ਰਿਸਪੌਂਸ ਨਹੀਂ ਕਿ ਭਾਈ ਜਿਹੜਾ ਪੰਜਾਬ ਅਸੈਂਬਲੀ ਨੇ 2017 ਦਾ ਕਾਨੂੰਨ ਭੇਜਿਆ ਹੋਇਆ ਕਿ ਭਾਈ ਉਮਰ ਕੈਦ ਹੋਏ ਦੇ ਤੇ ਉਹਦੇ ਤੇ ਬੈਠੀ ਹੋਈ ਹੈ ਹਕੂਮਤ ਪਿਛਲੇ 4 ਸਾਲ ਤੋਂ, ਉਸ ਤੇ ਕੋਈ ਰਿਐਕਸ਼ਨ ਨਹੀਂ ਹੈ। ਪਰ ਅਸੀਂ ਇਹਨਾਂ ਪਿਛਲੇ ਜਦੋਂ ਕੱਲ ਤੋਂ ਹੁਣ ਤੱਕ ਅਸੀਂ ਗੱਲ ਕਰ ਰਹੇ ਹਾਂ ਕਿ ਬੀਜੇਪੀ ਦੀ ਡਰਟੀ ਗੇਮ ਦੇ ਥੱਲੇ ਜਿਹੜਾ ਉਹਨਾਂ ਦੀ ਖਰੀਦੋ ਫਰੋਖਤ ਦਾ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਗਰਮ ਹੈ। ਔਰ ਰਾਣਾ ਗੁਰਜੀਤ ਇੱਕ ਵੱਡਾ ਬਦਨਾਮ ਨੋਟੋਰੀਅਸ ਨਾਂ, ਕੈਪਟਨ ਅਮਰਿੰਦਰ ਦੀ ਸੱਜੀ ਬਾਂਹ, ਔਰ ਇਹ ਜਿੰਨੇ ਮਾਫੀਆ ਪੰਜਾਬ ਦੇ ਵਿੱਚ ਜਿਹੜਾ ਉਹ ਸ਼ਰਾਬ ਮਾਫੀਆ, ਸੈਂਡ ਮਾਫੀਆ, ਗੁੰਡਾ ਮਾਫੀਆ, ਜਿੰਨੇ ਦੇ ਨਾਲ ਵੀ ਮਾਫੀਆ ਲੱਗਦਾ ਹੈ ਉਹਨਾਂ ਦਾ ਸਰਗਣਾ ਕੈਪਟਨ ਅਮਰਿੰਦਰ ਦੀ ਸੱਜੀ ਬਾਂਹ ਉਹਨੇ ਜਿਹੜਾ, ਔਰ ਮਿਨਿਸਟਰ ਚੰਨੀ ਦੀ ਕੈਬਨਿਟ 'ਚ ਉਹਨੇ ਜਿਹੜਾ ਉਹ ਜੁਆਇਨ ਕਰ ਲਿਆ ਹੈ ਬੀਜੇਪੀ ਨੂੰ। ਔਰ ਜਦੋਂ ਇਹਨੂੰ ਬਦ ਅਖਲਾਕ ਅਮਰਿੰਦਰ ਨੂੰ ਪੁੱਛਿਆ ਜਾਂਦਾ ਹੈ ਕਿ ਵੀ ਉਹ ਕਹਿੰਦਾ ਕੋਈ ਫਰਕ ਨਹੀਂ ਹੈ, ਮੇਰੇ 'ਚ ਆ ਜਾਣ ਬੀਜੇਪੀ 'ਚ ਆ ਜਾਣ, ਇੱਕੋ ਹੀ ਗੱਲ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਭਾਈ ਜੇ ਇਹ ਆਇਆ ਕਿ ਵੀ ਇਸ ਲੈਵਲ ਦੇ, ਔਰ ਇੱਕ ਹੋਰ ਵੀ ਸਿਕੰਦਰ ਮਲੂਕਾ ਨਾਂ ਦਾ ਉਹ ਵੀ ਇੱਕ ਗੁੰਡਾ ਆਪਣੀ ਕਿਸਮ ਦਾ ਮਾਲਵੇ 'ਚ ਅਕਾਲੀਆਂ ਦਾ, ਜਿਹਨੂੰ ਬਾਦਲਾਂ ਨੇ ਇਹਦੇ ਸੁਖਵੀਰ ਦੇ ਪਿਓ ਨੇ ਫਿਰ ਸੁਖਵੀਰ ਨੇ ਪੂਰੇ ਗੁੰਡੇ ਜਿਹੜੇ ਨੇ ਉਸ ਦਾ ਉਹ ਹੈੱਡ ਸੀ, ਉਹਨੂੰ ਵਰਤਿਆ, ਉਹ ਜਿਹਨੂੰ ਮਰਜ਼ੀ ਜਿਹੜਾ ਉਹ ਮਰਵਾਣਾ ਹੈ ਢਾਣਾ ਹੈ। ਈਵਨ ਜਿਹੜੀ ਗੈਂਗ ਕਲਚਰ ਵੀ ਖੜੀ ਹੋਈ, ਜੇ ਮੈਂ ਗਲਤ ਨਾ ਹੋਵਾਂ ਲੱਖਾ ਸਿਧਾਣਾ ਜਿਹੜਾ ਹੁਣ ਤਾਂ ਉਹ ਪੋਜ਼ਿਟਿਵ ਗੱਲਾਂ ਕਰਦਾ ਹੈ, ਪਰ ਉਹ ਵੀ ਜੇ ਉਹਦਾ ਗੈਂਗਸਟਰ ਦਾ ਸਫ਼ਰ ਸੀ ਤੇ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਸ਼ੋਰ ਨਹੀਂ, ਉਹਨੂੰ ਵੀ ਸਿਕੰਦਰ ਮਲੂਕੇ ਨੇ ਜਿਹੜਾ ਉਹ ਰਿਕਰੂਟ ਕੀਤਾ ਸੀ ਔਰ ਵਰਤਿਆ ਸੀ। ਹੁਣ ਉਹਨੇ ਵੀ ਜਿਹੜਾ ਉਸ ਬਾਰੇ ਆ ਰਿਹਾ ਕਿ ਉਹ ਬੀਜੇਪੀ ਜਾ ਰਿਹਾ, ਮੇਰਾ ਖਿਆਲ ਹੈ ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਅਗਲੇ 24 ਘੰਟੇ ਜਾ ਚੁੱਕਾ ਹੋਏਗਾ, ਔਰ ਹੋਰ ਵੀ ਚਿਹਰੇ ਆਉਣ ਵਾਲੇ ਦਿਨਾਂ 'ਚ ਜਾਣਗੇ। ਸੋ ਹੁਣ ਇੱਕ ਪਾਸੇ ਅਜੇ ਸਿੱਖ ਹਿਰਦੇ ਵਲੂੰਦਰੇ ਹੋਏ ਨੇ, ਉਸ ਦਰਦ ਨੂੰ ਮਹਿਸੂਸ ਕਰ ਰਹੇ ਨੇ ਜੋ ਇਸ ਸਾਰੇ 'ਚੋਂ ਹੈ, ਔਰ ਇਧਰ ਬੀਜੇਪੀ ਨੇ ਆਪਣੀ ਜਿਹੜੀ ਹੈ ਉਹ ਡਰਟੀ ਗੇਮ ਸ਼ੁਰੂ ਕੀਤੀ ਹੋਈ ਹੈ। ਔਰ ਜਿਵੇਂ ਜਦੋਂ ਤੁਸੀਂ ਕਿਸੇ ਪਾਣੀ ਨੂੰ ਹੋਰ ਗੰਦਲਾ ਕਰਨਾ ਹੈ, ਮੱਡ ਬਹੁਤ ਵਾਰੀ ਜਿਹੜੀ ਹੁੰਦੀ ਹੈ ਉਹ ਸੈਟਲ ਹੋਈ ਹੁੰਦੀ ਹੈ, ਭਾਵੇਂ ਪਾਣੀ ਉੱਪਰਲਾ ਵੀ ਗੰਦਾ ਹੀ ਹੁੰਦਾ ਹੈ, ਪਰ ਜਦੋਂ ਤੁਸੀਂ ਉਸ ਦੇ ਵਿੱਚ ਫਿਰ ਵੱਟੇ ਮਾਰੋ ਔਰ ਉਸ ਦੇ ਵਿੱਚ ਸੋਟੀਆਂ, ਫਿਰ ਉਹ ਜਿਹੜਾ ਥੋੜਾ ਤੁਹਾਨੂੰ ਥੱਲੇ ਮੱਡ ਬੈਠੀ ਹੁੰਦੀ ਹੈ ਉੱਤੇ ਸਾਫ ਵੀ ਲੱਗ ਰਿਹਾ ਹੁੰਦਾ ਹੈ, ਸਾਰਾ ਹੀ ਖੇਡ ਜਿਹੜੀ ਹੈ ਉਹ ਮੱਡੀਅਰ ਹੁੰਦੀ ਹੈ, ਮੱਡੀਅਰ ਵਾਟਰ ਬਣ ਜਾਂਦਾ ਹੈ। ਹੁਣ ਉਹੀ ਖੇਡ ਖੇਡੀ ਜਾ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਜਿਹੜਾ ਉਸ ਸਿੱਟ ਦਾ ਚੀਫ ਸੀ, ਜਿਹਦੇ ਬਾਰੇ ਸੀ ਕਿ ਜੀ ਉਹਨੇ ਜਿਹੜਾ ਬਰਗਾੜੀ ਵਾਲਾ ਕਾਂਡ ਉਹਦੀ ਤਫਤੀਸ਼ ਕੀਤੀ, ਹਾਲਾਂ ਹਾਈ ਕੋਰਟ ਨੇ ਇੱਕੋ ਸਟ੍ਰੋਕ 'ਚ ਉਹ ਸਾਰੀ ਕੱਢ ਕੇ ਬਾਹਰ ਮਾਰੀ, ਉਹਦੇ 'ਚ ਉਹਨੇ ਬਾਦਲਾਂ ਨੂੰ ਸੁਮੇਧ ਸੈਣੀ ਨੂੰ ਦੋਸ਼ੀ ਬਣਾਇਆ ਸੀ, ਹਾਲਾਂ ਯੂਪੀ ਦਾ ਰਹਿਣ ਵਾਲਾ ਹੈ, ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਹੈ। ਔਰ ਉਹ ਵੀ ਇੰਟਰਵਿਊ ਦੇ ਰਿਹਾ ਸੀ ਕਿਸੇ ਨੂੰ, ਕਿਸੇ ਟੀਵੀ ਚੈਨਲ ਨੂੰ, ਉਹ ਕਹਿ ਰਿਹਾ ਸੀ ਜਿਹੜੀ ਦਰਬਾਰ ਸਾਹਿਬ 'ਚ ਵੀ ਬੇਅਦਬੀ ਹੋਈ, ਜੋ ਕਪੂਰਥਲੇ, ਇਹ ਸਾਰਾ ਬਾਦਲਾਂ ਨੇ ਕਰਵਾਇਆ, ਕਿਉਂਕਿ ਇਹਨਾਂ ਨੂੰ ਜਿਹੜਾ ਉਹ ਪੋਲੀਟਿਕਸ ਦੇ ਵਿੱਚ ਲੱਗਦਾ ਸੀ ਵੀ ਚੋਣਾਂ 'ਚ ਆਉਣ ਲਈ ਕੋਈ ਇਸ਼ੂ ਜਿਹੜਾ ਇਹ ਲੋਕ ਇਹਨਾਂ ਨੂੰ ਦਰਕਾਰ ਰਹੇ ਨੇ। ਔਰ ਇਹ ਹੁਣ ਇਸ ਲੈਵਲ ਦੇ ਉੱਤੇ, ਔਰ ਢੀਂਡਸਾ ਅਕਾਲੀਆਂ ਬਾਰੇ ਕਹਿ ਰਿਹਾ ਕਿ ਭਾਈ, ਹਾਲਾਂਕਿ ਢੀਂਡਸਾ ਗਰੁੱਪ ਦੂਸਰਾ ਹੈ ਜਿਹਨੇ ਅੱਜ ਕੱਲ੍ਹ 'ਚ ਮਿਲਣਾ ਅਮਿਤ ਸ਼ਾਹ ਨੂੰ, ਕੈਪਟਨ ਅਮਰਿੰਦਰ ਨਾਲ ਤਾਂ 1/3 ਸੀਟਾਂ ਦਾ ਸਮਝੌਤਾ ਹੋਇਆ ਹੀ ਹੈ ਬੀਜੇਪੀ ਦਾ, ਇਹਨਾਂ ਨੂੰ ਵੀ 10-12 ਸੀਟਾਂ ਉਹ ਛੱਡਣ ਨੂੰ ਫਿਰਦੇ ਨੇ। ਪਰ ਉਹਨੇ ਇੱਕ ਅੱਜ ਇਹ ਚਾਰਜ ਲਾਇਆ ਕਿ ਜਦੋਂ ਸੌਦਾ ਸਾਧ ਨੂੰ ਦਸ਼ਮੇਸ਼ ਪਿਤਾ ਵਰਗਾ ਸਾਂਗ ਕਰਨ ਦੇ ਲਈ ਜਿਹੜੇ ਕੱਪੜੇ ਬਣਾ ਕੇ ਭੇਜੇ ਗਏ ਸੀ, ਉਹਨੂੰ ਚੰਦੂ ਮਾਜਰਾ ਲੈ ਕੇ ਗਿਆ ਸੀ ਸੌਦਾ ਸਾਧ ਕੋਲ। ਹਾਲਾਂ ਬਾਅਦ 'ਚ ਭਾਵੇਂ ਉਹ ਮੁੱਕਰ ਗਿਆ, ਸ਼ਸ਼ੀਕਾਂਤ ਜਿਹੜਾ ਡਾਇਰੈਕਟਰ ਜਨਰਲ ਜਿਹੜਾ ਇੰਟੈਲੀਜੈਂਸ ਸੀ ਪੰਜਾਬ ਦਾ, ਉਹਨੇ TV 84 ਦੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਵੀ ਸੌਦਾ ਸਾਧ ਨੂੰ ਉਹ ਪੁਸ਼ਾਕ ਜਿਹੜੀ ਹੈ ਉਹ
ਅਸੀਂ ਪਹੁੰਚਾਈ ਸੀ ਇੰਟੈਲੀਜੈਂਸ ਏਜੰਸੀਆਂ ਨੇ ਸੁਖਬੀਰ ਬਾਦਲ ਦੇ ਕਹਿਣ ਤੇ। ਸੋ ਮਤਲਬ ਇਹ ਹੈ ਕਿ ਜਿਉਂ-ਜਿਉਂ ਤੁਸੀਂ ਇਹਨਾਂ ਸਾਰਿਆਂ ਦੀਆਂ ਇਹ ਪਰਤਾਂ ਜਿਹੜੀਆਂ ਨੇ ਉਹ ਖੁੱਲ੍ਹ ਰਹੀਆਂ ਨੇ, ਹੋਰ ਤੋਂ ਹੋਰ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਮਡੀਅਰ ਪਾਰਟ ਦੇਖਾਂਗੇ। ਔਰ ਇਸ ਸਾਰੇ 'ਚ ਇਹ ਵੀ ਗੱਲ ਗਰਦਸ਼ ਕਰ ਰਹੀ ਹੈ ਕਿ ਬੀਜੇਪੀ ਆਉਣ ਵਾਲੇ ਦਿਨਾਂ 'ਚ ਜਿਹੜੇ ਲੋਕ ਕਿਸੇ ਆਨੇ ਬਹਾਨੇ ਜਾਣਾ ਚਾਹੁੰਦੇ ਨੇ ਪਰ ਉਹ ਦਿਖਾਣਾ ਚਾਹੁੰਦੇ ਨੇ ਕਿ ਜੀ ਬੀਜੇਪੀ ਨੇ ਮੰਗਾਂ ਵੀ ਮੰਨ ਰਹੀਆਂ, ਇਸ ਲਈ ਅਸੀਂ ਜੁਆਇਨ ਕਰ ਰਹੇ ਹਾਂ, ਜਿਨ੍ਹਾਂ 'ਚ ਸਿਮਰਜੀਤ ਬੈਂਸ ਵੀ ਹੋ ਸਕਦਾ ਹੈ ਲੁਧਿਆਣੇ ਵਾਲਾ, ਔਰ ਹੋਰ ਵੀ ਅਕਾਲੀਆਂ 'ਚੋਂ ਵੀ ਜਾ ਸਕਦੇ ਨੇ ਆਉਣ ਵਾਲੇ। ਇਹ ਵੀ ਗੱਲ ਗਰਦਸ਼ ਕਰ ਰਹੀ ਹੈ ਕਿ ਹੋ ਸਕਦਾ ਹੈ ਮੋਦੀ ਜਿਹੜਾ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਆਪਣਾ ਦੌਰਾ ਕਰੇ, ਉਹ ਕੁਛ ਮੰਗਾਂ ਕਿ ਜੀ ਮੈਂ ਇੰਨਾ ਕਰਜ਼ਾ ਮਾਫ ਕਰਤਾ ਪੰਜਾਬ ਦਾ, ਜਾਂ ਜਿਹੜੇ ਬੰਦੀ ਕੁਛ ਸਿੰਘ ਨੇ ਜਿਨ੍ਹਾਂ ਨੇ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ। ਕੁਛ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੀ ਚੰਡੀਗੜ੍ਹ ਵੀ ਪੰਜਾਬ ਨੂੰ ਦਿੱਤਾ ਜਾ ਸਕਦਾ। ਇਹ ਕਿਆਸ ਰਾਈਆਂ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹਸਤੀਆਂ, ਜਿਹੜੇ ਗੁੰਡਾ ਹਸਤੀਆਂ ਹੋ ਕੇ ਜਿਹੜੇ ਲੋਕ ਓਪਰਚੁਨਿਸਟ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਜਿਹੜੀ ਹੈ ਦਿਸ਼ਾ 'ਚੋਂ ਹਵਾ ਵਗ ਰਹੀ ਹੈ ਤੇ ਕਿੱਧਰ ਜਿਹੜੀਆਂ ਨੇ ਰੌਸ਼ਨੀਆਂ ਨੇ ਤੇ ਕਿੱਧਰ ਹਨੇਰਾ ਹੈ। ਔਰ ਇਸ ਕਿਸਮ ਦੀ ਇੱਕ ਵੱਡੀ ਭੀੜ ਜਿਨ੍ਹਾਂ ਨੇ ਗਲ 'ਚ ਫੱਟੇ ਪਾਏ ਹੋਏ ਨੇ ਸਾਨੂੰ ਖਰੀਦੋ, ਉਹ ਬੀਜੇਪੀ ਦੇ ਖੈਮੇ 'ਚ ਜਾ ਸਕਦੇ ਨੇ। ਸੋ ਇਹ ਸਾਰਾ, ਔਰ ਤੁਸੀਂ ਦੇਖੋਗੇ ਕਿ ਹੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਜਾਂ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸਿੱਖਾਂ ਦੇ ਰੋਹ ਵਾਲੀਆਂ ਖਬਰਾਂ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ। ਇਹ ਖਰੀਦੋ ਫਰੋਖਤ ਜਾਂ ਬੀਜੇਪੀ ਦੇ ਜਿਹੜੇ ਸੈੱਲ ਸਾਰੇ ਲੱਗੇ ਹੋਏ ਨੇ ਸਿੱਖਾਂ ਨੂੰ ਭੰਡਣ, ਉਹਨਾਂ ਨੂੰ ਜ਼ਾਬਰ ਸਾਬਤ ਕਰਨ ਦੇ ਉੱਤੇ, ਕਰੂਅਲ ਬਰੂਟਲ ਉਹਨਾਂ ਦਾ ਜ਼ੋਰ ਹੈ। ਔਰ ਅਸੀਂ ਅਗਲੇ ਸੈਗਮੈਂਟ 'ਚ ਇਸ ਬਾਰੇ ਵੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।